My government draws inspiration from Lord Rama. PM Narendra Modi says in Maharashtra's Sholapur. ਸ਼ੰਕਰਾਚਾਰੀਆ ਚਾਰ ਦੇਖਦੇ ਆ ਜਿਹੜੇ ਉਹਨਾਂ ਦੇ ਥੰਮ ਨੇ ਚਾਰ ਹਿੰਦੂ ਉਹ ਉਹਦੇ ਤੋਂ ਬਾਈਕਾਟ ਕਰ ਰਹੇ ਨੇ। ਉਹ ਕਹਿੰਦੇ ਵੀ ਇਹ ਤਾਂ ਪ੍ਰਾਣ ਪ੍ਰਤਿਸ਼ਠਾ ਹੋ ਹੀ ਨਹੀਂ ਸਕਦੀ, ਮੰਦਰ ਦੇ ਉੱਤੇ ਤਾਂ ਉਹਦੀ ਛੱਤ ਹੀ ਨਹੀਂ ਪਈ, ਕਲਸ਼ ਹੀ ਨਹੀਂ ਹੈ। ਜਿਹੜੇ 5 ਜੱਜਾਂ ਨੇ ਇਹ ਫੈਸਲਾ ਸੁਣਾਇਆ ਬਿਲਕੁਲ ਗੈਰ ਕਾਨੂੰਨੀ ਆਸਥਾ ਦੇ ਨਾਂ ਥੱਲੇ, ਉਹ ਇਨਵਾਈਟਡ ਨੇ ਸਪੈਸ਼ਲੀ ਕਿ ਤੁਸੀਂ ਆਓ। Water Department has just released in its report that groundwater situation has improved drastically after banning the rice in country after its independence. ਜਿਹੜਾ ਪੰਜਾਬ ਦਾ ਪਾਣੀ ਪਹਿਲਾਂ ਮੁਫਤੋਂ ਮੁਫਤ ਜਦੋਂ ਗੁਲਾਮ ਸੀ ਪੰਜਾਬ ਦੂਜੇ ਸੂਬੇ ਲੈ ਜਾਂਦੇ ਸੀ, ਹੁਣ ਗਵਰਨਮੈਂਟ ਨੇ ਇਸ ਦੀ ਵੀ ਕੀਮਤ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਔਰ ਤਾਂ ਕਿ ਜ਼ਿਆਦਾ ਰੈਵਨਿਊ ਜਿਹੜਾ ਹੈ ਉਹ ਸਟੇਟ ਦੇ ਲਈ ਜਨਰੇਟ ਹੋਏ। African nations met External Affairs Minister to ask for help after the big natural catastrophe in Africa and sent Khalsa teams to Africa to organize langars, which Minister already did. Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਅਯੋਧਿਆ ਮੰਦਿਰ ਦੇ ਬਹਾਨੇ ਰਾਮ ਰਾਜ ਦਾ ਰਾਮ ਰੋਲਾ ਹੈ ਜਿਸ ਵਿੱਚ ਸਾਰਾ ਦੇਸ਼ ਉਲਝਿਆ ਹੋਇਆ ਹੈ, ਔਰ ਦੂਸਰੇ ਪਾਸੇ ਸਾਡੇ ਵਿਊਅਰ ਬੱਗਾ ਸ਼ੇਰ ਜੀ ਨੇ ਇੱਕ ਸੰਖੇਪ ਲਿਖ ਵਿੱਚ ਭਵਿੱਖ ਦੇ ਖਾਲਿਸਤਾਨ ਦੀ ਤਸਵੀਰ ਵਿਖਾਈ ਹੈ। ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ, ਸਾਡੀ ਪੰਜਾਬੀ ਜ਼ਬਾਨ ਔਰ ਪੰਜਾਬੀ ਲੋਕ ਖੁੱਲ੍ਹ ਦਿਲੇ ਵੀ ਨੇ ਔਰ ਬਹੁਤ ਵਾਰ ਬਹੁਤ ਕੰਪਲੈਕਸ ਚੀਜ਼ਾਂ ਨੂੰ ਉਹ ਪੰਜਾਬੀ ਆਪਣੀ ਜ਼ਬਾਨ ਦੇ ਇੱਕ ਅੱਧੇ ਜੁਮਲੇ ਦੇ ਵਿੱਚ ਜਾਂ ਇੱਕ ਅੱਧੇ ਸੈਂਟੈਂਸ ਦੇ ਵਿੱਚ, ਇੱਕ ਅੱਧੇ ਫਿਕਰੇ ਦੇ ਵਿੱਚ ਹੀ ਬੰਦ ਕਰ ਦਿੰਦੇ। ਹੁਣ ਜਦੋਂ ਲਫ਼ਜ਼ ਪੰਜਾਬੀ ਦਾ ਮੈਂ ਕਦੇ ਔਰ ਪਹਿਲੀ ਵਾਰ ਪ੍ਰੋਫੈਸਰ ਮੋਹਨ ਸਿੰਘ ਦੀ ਜਦੋਂ ਨਜ਼ਮ ਬਹੁਤਿਆਂ ਨੂੰ ਉਹਨਾਂ ਜ਼ਮਾਨਿਆਂ ਦੇ ਵਿੱਚ ਪੋਪੂਲਰ ਹੁੰਦੀ ਸੀ ਕਿ ਵੀ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਹੁਣ ਆਮ ਪੰਜਾਬੀ 'ਚ ਫਿਰ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਜਾਂ ਦੂਜਾ ਜਦੋਂ ਕਿਸੇ ਨੇ ਕੋਈ ਇੱਕੋ ਵੇੜੇ ਇੱਦਾਂ ਦੀ ਚੀਜ਼ ਨੂੰ ਹੱਥ ਪਾ ਲੈਣਾ, ਉਹਨਾਂ ਕਹਿਣਾ ਛੱਡ ਇਹ ਗੋਰਖ ਧੰਦਾ, ਇਹ 'ਚੋਂ ਕੁਛ ਨਹੀਂ ਨਿਕਲਣਾ। ਅਤੇ ਉਦੋਂ ਮੈਨੂੰ ਸਮਝ ਨਹੀਂ ਸੀ ਕਿਉਂਕਿ ਇੱਕ ਫਰੇਜ਼ ਸੀ ਕਿ ਵੀ ਫਿਰ ਜਦੋਂ ਇਹ ਆਇਆ ਕਿ ਵੀ ਜਿਹੜਾ ਯੋਗੀ ਨੇ, ਸਿੱਧ ਨੇ, ਇਹਨਾਂ ਦਾ ਤਾਂ ਗੁਰੂ ਗੋਰਖ ਹੈ, ਉੱਪਰਲਾ ਸ਼ਿਵ ਹੈ, ਅਤੇ ਗੋਰਖ ਦੇ ਜੋਗੀ ਅਤੇ ਸਿੱਧ ਜਿੰਨੇ ਇਹਨਾਂ ਦੇ ਆਸਣ ਅਤੇ ਜਿੰਨਾ ਉਹਨਾਂ ਦਾ ਉਹ ਡਿਸਿਪਲਨ ਅਤੇ ਜਿਸ ਕਿਸਮ ਦੇ 12 ਫਿਰਕੇ ਜੋਗੀਆਂ ਦੇ ਆਈ ਪੰਥ ਉਹਨਾਂ ਦਾ ਸੁਪਰੀਮ ਫਿਰਕਾ, ਅਤੇ ਤੁਸੀਂ ਉਹਨਾਂ ਦਾ ਉਹ ਸਾਰਾ ਪਾਰਟ ਦੇਖੋ। ਅਤੇ ਪੰਜਾਬ ਦੇ ਲੋਕਾਂ ਨੇ ਬੇਸ਼ੱਕ ਇੱਕ ਸਟੇਜ 'ਤੇ ਇਹਨਾਂ ਜੋਗੀਆਂ ਜਾਂ ਸਿੱਧਾਂ ਨੇ ਨਾਰਥ ਨੂੰ ਪ੍ਰਭਾਵਿਤ ਕੀਤਾ ਉਸ ਖਿੱਤੇ ਦੇ, ਲੇਕਿਨ ਪੰਜਾਬ ਵਾਲਿਆਂ ਨੇ ਕਿਹਾ ਵੀ ਛੱਡੋ ਇਹ ਗੋਰਖ ਧੰਦਾ ਹੈ, ਵੀ ਇਹਦੇ ਗੋਰਖਨਾਥ ਦੇ ਮਗਰ ਮੱਤ ਜਾਓ, ਚੋਂ ਕੁਛ ਨਿਕਲਣ ਵਾਲਾ ਨਹੀਂ ਹੈ, ਇਹ ਗੋਰਖ ਧੰਦਾ ਹੈ। ਗੋਰਖ ਧੰਦਾ ਉਸ ਕੰਮ ਨੂੰ ਜਿਹੜਾ ਕਦੇ ਹੱਲ ਹੀ ਨਾ ਹੋਏ ਜਾਂ ਜਿਹਦਾ ਕੋਈ ਸਿਰਾ ਹੀ ਨਾ ਫੜਿਆ ਜਾਏ ਵੀ ਇੱਧਰੋਂ ਵੜ ਜਾਓ ਉੱਧਰੋਂ ਵੜ ਜਾਓ। ਦੂਜਾ ਹੁਣ ਜਦੋਂ ਅਯੁੱਧਿਆ ਦੀ ਗੱਲ ਚੱਲ ਰਹੀ ਹੈ, ਜਿਹੜੀ ਹੈ ਉਹ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ, ਮੋਦੀ ਜੀ ਖੁਦ ਵਿਸ਼ਨੂੰ ਦਾ ਅਵਤਾਰ ਬਣ ਕੇ ਪ੍ਰਗਟ ਹੋ ਗਏ ਨੇ, ਅਵਤਾਰ ਨਹੀਂ ਖੁਦ ਵਿਸ਼ਨੂੰ ਹੋ ਗਏ ਨੇ, ਔਰ ਇਸ ਸਾਰੇ ਦੇ ਵਿੱਚ ਰਾਮ ਰਾਜ ਦੀ ਗੱਲ, ਔਰ ਮੋਦੀ ਨੇ ਅੱਜ ਸਟੇਟਮੈਂਟ ਵੀ ਦਿੱਤੀ ਹੈ ਕਿ ਮਾਈ ਗਵਰਨਮੈਂਟ ਡਰਾਜ਼ ਇੰਸਪੀਰੇਸ਼ਨ ਫਰੋਮ ਲਾਰਡ ਰਾਮਾ। PM ਨਰਿੰਦਰ ਮੋਦੀ ਸੇਜ਼ ਇਨ ਮਹਾਰਾਸ਼ਟਰ ਸ਼ੋਲਾਪੁਰ ਜੀ, ਉੱਥੇ ਕਹਿ ਰਿਹਾ ਕਿ ਵੀ ਮੈਂ ਤਾਂ ਨਿਕਲਦਾ ਹੀ ਸਭ ਰਾਮ 'ਚੋਂ ਹੈ ਔਰ ਅਸੀਂ ਇਹ ਰਾਮ ਰਾਜ ਉਹਨੇ ਹੁਣ 22 ਜਨਵਰੀ ਨੂੰ ਸਥਾਪਿਤ ਕਰ ਦੇਣਾ। ਤੇ ਮੈਨੂੰ ਇੱਕਦਮ ਖਿਆਲ ਆਇਆ, ਮੈਂ ਕਿਹਾ ਇੰਨੀਆਂ ਆਵਾਜ਼ਾਂ ਉੱਠ ਰਹੀਆਂ, ਇੱਕ ਪਾਸੇ ਤੇ ਉਹ ਪੂਰੇ ਲੱਗੇ ਹੋਏ ਨੇ ਵਿਸ਼ਨੂੰ ਜਿਹਦੇ ਵਿਸ਼ਨੂੰ ਜੀ ਆਪ, ਉਹਨਾਂ ਦੇ ਨਾਲ ਉਹਨਾਂ ਦਾ ਬਾਕੀ ਜਿਹੜਾ ਲਾਗੜ ਭੁਗੜ ਸਾਰੇ, ਦੂਜੇ ਪਾਸੇ ਅਸੀਂ ਸ਼ੰਕਰਾਚਾਰੀਆ ਚਾਰ ਦੇਖਦੇ ਹਾਂ ਜਿਹੜੇ ਉਹਨਾਂ ਦੇ ਥੰਮ ਨੇ ਚਾਰ ਹਿੰਦੂ, ਉਹ ਉਹਦੇ ਤੋਂ ਬਾਈਕਾਟ ਕਰ ਰਹੇ ਨੇ। ਉਹ ਕਹਿੰਦੇ ਵੀ ਇਹ ਤਾਂ ਪ੍ਰਾਣ ਪ੍ਰਤਿਸ਼ਠਾ ਹੋ ਹੀ ਨਹੀਂ ਸਕਦੀ, ਮੰਦਰ ਦੇ ਉੱਤੇ ਤਾਂ ਉਹਦੀ ਛੱਤ ਹੀ ਨਹੀਂ ਪਈ, ਕਲਸ਼ ਹੀ ਨਹੀਂ ਹੈ। ਹੁਣ ਅੱਜ ਇਹ ਵੀ ਆ ਰਿਹਾ ਸੀ ਕਿ ਪ੍ਰਬੰਧਕਾਂ ਨੇ ਕਿਹਾ ਜੀ ਅਸੀਂ ਉਹਦੀ ਛੱਤ ਕੱਪੜੇ ਦੀ ਬਣਾ ਦੇਣੀ ਹੈ ਉਹਨੂੰ, ਤਾਂ ਕਿ ਉਹ ਵੀ ਪੂਰਾ ਕਰ ਦੇਣਾ ਤਾਂ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲੇ ਕੱਪੜੇ ਦੀ ਛੱਤ ਵੀ ਹੋ ਜਾਏ।
ਸੋ ਸ਼ੰਕਰਾਚਾਰੀਆ ਉਸ ਪਾਸੇ ਲੱਗੇ ਹੋਏ ਨੇ। ਇੱਕ ਤਬਕਾ ਜਿਹੜਾ ਹੈ ਉਹ ਇਸ ਕੰਮ ਤੇ ਲੱਗਾ ਹੋਇਆ ਕਿ ਭਾਈ ਉੱਥੇ ਲੋਕਾਂ ਨੂੰ ਕਿਵੇਂ ਉਲਝਾ ਕੇ ਰੱਖਣਾ ਹੈ, ਔਰ ਉਹਦੇ ਤੇ ਵੀ ਆ ਗਿਆ ਕਿ ਜੀ ਹੇਮਾ ਮਾਲਿਨੀ performs as goddess Sita in Ayodhya ahead of ਰਾਮ ਮੰਦਰ ਇਨੋਗਰੇਸ਼ਨ। ਔਰ ਉੱਥੇ ਕੋਈ ਨੌਟੰਕੀ ਹੋ ਰਹੀ ਹੈ ਜਿਹਦੇ 'ਚ ਹੇਮਾ ਮਾਲਿਨੀ ਦਾ ਮਾਤਾ ਸੀਤਾ ਦਾ ਰੂਪ ਸਾਹਮਣੇ ਆਇਆ। ਔਰ ਮੈਨੂੰ ਵੈਸੇ ਹੈਰਾਨੀ ਵੀ ਹੋਈ, ਹਾਲਾਂ ਅਸੀਂ ਕਿਸੇ ਦੇ ਮਜ਼ਹਬ ਬਾਰੇ ਕਹਿਣਾ ਨਹੀਂ ਚਾਹੁੰਦੇ, ਪਰ ਹੇਮਾ ਮਾਲਿਨੀ ਤਾਂ ਮੁਸਲਮਾਨ ਬਣੀ ਹੋਈ ਹੈ, ਕਿਉਂਕਿ ਜਦੋਂ ਧਰਮਿੰਦਰ ਜਿਹੜਾ ਆਲਰੇਡੀ ਵਿਆਹਿਆ ਹੋਇਆ ਸੀ ਉਸਨੇ ਇਹਦੇ ਨਾਲ ਵਿਆਹ ਕਰਨਾ ਚਾਹਿਆ ਤਾਂ ਕੋਈ ਤਰੀਕਾ ਹੀ ਨਹੀਂ ਸੀ, ਇੰਡੀਅਨ ਹਿੰਦੂ ਮੈਰਿਜ ਐਕਟ ਦੇ ਥੱਲੇ ਤਾਂ ਕਰ ਨਹੀਂ ਸੀ ਸਕਦਾ। ਫਿਰ ਇਹ ਰਾਜਸਥਾਨ ਦੀ ਅਦਾਲਤ ਦੇ ਵਿੱਚ ਆ ਕੇ ਇਹਨਾਂ ਨੇ, ਉਹਦਾ ਵੀ ਮੁਸਲਮਾਨੀ ਨਾਂ ਹੈ, ਹੇਮਾ ਮਾਲਿਨੀ ਦਾ ਵੀ ਨਾਂ ਹੈ, ਦੋਨਾਂ ਨੇ ਇਸਲਾਮ 'ਚ ਕਨਵਰਟ ਹੋਏ ਔਰ ਵਿਆਹ ਕੀਤਾ। ਸੋ ਮੈਂ ਸਮਝਦਾ ਵੀ ਜਿਸ ਬਾਬਰ ਦੇ ਨਾਂ 'ਤੇ ਮਸੀਤ ਸੀ, ਹਾਲਾਂਕਿ ਬਾਬਰ ਦਾ ਬਣਾਉਣ ਨਾਲ ਕੋਈ ਤਾਲੁਕ ਨਹੀਂ ਸੀ, ਉਹਦੇ ਨਾਲ ਜਿਨ੍ਹਾਂ ਨੇ ਇੰਨੀ ਨਫ਼ਰਤ ਪਾੜੀ, ਅੱਜ ਉਸੇ ਹੀ ਮਜ਼ਹਬ ਦੀ ਇੱਕ ਜਿਹੜੀ ਬੀਬੀ ਹੈ ਉਹ ਤਾਂ ਮਾਤਾ ਸੀਤਾ ਬਣ ਗਈ, ਤਾਂ ਸੀਤਾ ਵੀ ਭ੍ਰਿਸ਼ਟ ਗਈ। ਰਾਮ ਨੂੰ ਤਾਂ ਉਹਨਾਂ ਨੇ ਉਹਦੇ ਬਿਨਾਂ ਬਣਾਇਆ ਕਲਸ ਦੇ ਜਾਂ ਦੂਜੇ ਵੈਸੇ ਹੀ ਇੱਕ ਸ਼ੂਦਰ ਤੇਲੀਆਂ ਦਾ ਮੁੰਡਾ ਟੱਚ ਕਰੇਗਾ ਉਹ ਬ੍ਰਾਹਮਣ ਸ਼ੰਕਰਾਚਾਰੀਆ ਇਸ ਲਈ ਵੀ ਦੌੜ ਰਹੇ ਨੇ, ਬਾਕੀ ਤਾਂ ਚਲੋ ਜੋ ਹੈ ਹੀ ਹੈ। ਤੁਸੀਂ ਇਹ ਵੀ ਦੇਖੋ, ਫਿਰ ਇਹ ਵੀ ਆ ਗਿਆ ਜੀ, ਜੱਜਿਸ ਹੂ ਡਿਲੀਵਰਡ ਰਾਮ ਜਨਮ ਭੂਮੀ ਕੇਸ ਵਰਡਿਕਟ ਇਨਵਾਈਟਡ ਫॉर ਟੈਂਪਲ ਸੈਰਾਮਨੀ। ਹੁਣ ਜਿਹੜੇ 5 ਜੱਜਾਂ ਨੇ ਇਹ ਫੈਸਲਾ ਸੁਣਾਇਆ ਬਿਲਕੁਲ ਗੈਰ ਕਾਨੂੰਨੀ ਆਸਥਾ ਦੇ ਨਾਂ ਥੱਲੇ, ਉਹ ਇਨਵਾਈਟਡ ਨੇ ਸਪੈਸ਼ਲੀ ਕਿ ਤੁਸੀਂ ਆਓ। ਮੈਸੇਜ ਤਾਂ ਕਲੀਅਰਲੀ ਦੇ ਹੀ ਰਹੇ ਨੇ ਕਿ ਉਹ ਇਹ ਕੀ ਚਾਹੁੰਦੇ ਨੇ। ਹੁਣ ਜਦੋਂ ਇਹ ਮੈਂ ਸਾਰੇ ਪੜ੍ਹ ਰਿਹਾ ਸੀ ਖਬਰਾਂ, ਤਾਂ ਇੱਕਦਮ ਮੈਨੂੰ ਜਿਵੇਂ ਗੋਰਖ ਧੰਦਾ ਤਾਂ ਮੈਨੂੰ ਸੀ, ਮੈਂ ਕਿਹਾ ਦੂਜਾ ਆਇਆ ਵੀ ਆਪਣੇ ਕਹਿੰਦੇ ਸੀ ਕੀ ਰਾਮ ਰੌਲਾ ਪਾਇਆ ਹੋਇਆ, ਉਹ ਮੈਂ ਕਿਹਾ ਉਹ ਇਹੀ ਰਾਮ ਰੌਲਾ ਹੈ। ਇੱਕ ਰਾਮ ਰਾਜ ਕਰ ਰਹੇ ਨੇ, ਇੱਕ ਵਿਸ਼ਨੂੰ ਕਰ ਰਹੇ ਨੇ, ਇੱਕ ਸੀਤਾ ਬਣ ਗਈ ਹੈ, ਇੱਕ ਮੂਰਤੀਆਂ ਇੱਕ ਕਹਿ ਰਹੇ ਨੇ ਸੁਨਿਆਰਿਆਂ ਦੀਆਂ ਦੁਕਾਨਾਂ ਦੇ ਉੱਤੇ ਸੋਨੇ ਦੀਆਂ ਤੇ ਚਾਂਦੀ ਦੀਆਂ ਮੂਰਤੀਆਂ ਹੀ ਮੁੱਕ ਗਈਆਂ ਸਾਰੀਆਂ। 6-6 ਮਹੀਨੇ ਦੇ ਆਰਡਰ ਵੇਟ ਕਰ ਰਹੇ ਨੇ ਕਿ ਉਹ ਜੀ ਰਾਮ ਲੱਲਾ ਜੀ ਦੀ ਜਿਹੜੀ ਮੂਰਤ ਹੈ ਉਹ ਲਿਆਣੀ ਹੈ ਤੇ ਉਹਨੂੰ ਕਿਵੇਂ ਕਰਨਾ। ਹਾਲਾਂ ਅਫਸੋਸ ਤਾਂ ਆਪਣਿਆਂ ਤੇ ਹੁੰਦਾ ਹੈ ਕਿ ਵੀ ਜਦੋਂ ਗਾਂਧੀ ਨੇ ਇਹ ਲਫ਼ਜ਼ ਰਾਮ ਰਾਜ ਕਿਹਾ ਸੀ ਕਿ ਜੀ ਅਸੀਂ ਰਾਮ ਰਾਜ ਲਿਆਵਾਂਗੇ, ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਗਾਂਧੀ ਨਜ਼ਰ ਨਹੀਂ ਆਇਆ ਕਿ ਭਾਈ ਉਹਦੇ ਪਿੱਛੇ ਵੀ ਇੱਕ ਉਸ ਕਿਸਮ ਦਾ ਇੱਕ ਹਿੰਦੂਤਵੀ ਛੁਪਿਆ ਹੋਇਆ ਹੈ ਜਿਹੜਾ ਗਾਂਧੀ ਕਾਸਟ ਸਿਸਟਮ 'ਚ ਯਕੀਨ ਰੱਖਣ ਵਾਲਾ ਸੀ। ਤੁਸੀਂ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਜਿਹੜੀ ਭਾਰਤ ਦੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪੇ ਨੇ, ਉਹਦੇ ਇੱਕ ਵੀ ਲਾਈਨ ਉਹਨੇ ਕਦੇ ਕਾਸਟ ਸਿਸਟਮ ਨੂੰ ਕੰਡੈਮ ਨਹੀਂ ਕੀਤਾ ਗਾਂਧੀ ਨੇ। ਰਾਦਰ ਉਹ ਕਹਿੰਦਾ ਸੀ ਹਿੰਦੂ ਸਭਿਅਤਾ ਦੇ 4 ਪੌੜੀਆਂ ਨੇ, ਇਹਨਾਂ ਤੋਂ ਬਿਨਾਂ ਹਿੰਦੂ ਸਮਾਜ ਬਚ ਹੀ ਨਹੀਂ ਸਕਦਾ ਜੇ ਵਰਣ ਆਸ਼ਰਮ ਨਾ ਹੋਏ, ਜਾਤ ਪਾਤ ਨਾ ਹੋਏ। ਔਰ ਈਵਨ ਸਿੱਖਾਂ ਪ੍ਰਤੀ ਉਹਦੀ ਨਫ਼ਰਤ ਦਾ ਆਲਮ ਕੀ ਸੀ ਜਦੋਂ B.R. ਅੰਬੇਦਕਰ ਨੇ ਇੰਟਰਸਟ ਸ਼ੋਅ ਕੀਤਾ ਸਿੱਖੀ ਵੱਲ, ਤੇ ਗਾਂਧੀ ਨੇ ਕਿਹਾ ਸੀ ਕਿ ਜੇ ਬਣਨਾ ਹੀ ਹੈ ਫਿਰ ਮੁਸਲਮਾਨ ਬਣ ਜਾਓ। ਇਸ ਹੱਦ ਤੱਕ ਕਿੰਨੀਆਂ ਉਹਦੀਆਂ ਕੋਰਟਸ ਅਗੇਂਸਟ ਦਾ ਸਿੱਖਸ ਨੇ। ਸੋ ਈਵਨ ਉਸ ਲਬਾਦੇ ਦੇ ਵਿੱਚ ਵੀ ਜਿਹੜਾ ਸੈਕੂਲਰਿਜ਼ਮ ਦਾ ਲਬਾਦਾ ਸੀ, ਗੱਲ ਤਾਂ ਕਲੀਅਰ ਸੀ ਕਿ ਰਾਮ ਰਾਜ ਕੀ ਹੋਏਗਾ। ਹੁਣ ਫਰਕ ਇੰਨਾ ਹੈ ਕਿ 100 ਸਾਲ ਪਹਿਲਾਂ ਜਿਨ੍ਹਾਂ ਨੇ ਕਲੀਅਰਲੀ ਕਿਹਾ ਹੋਇਆ ਵੀ ਅਸੀਂ ਰਾਮ ਰਾਜ ਦੇ ਨਾਂ ਥੱਲੇ ਇਹ ਜਿਹੜਾ ਹਿੰਦੂਤਵਾ ਵਾਲਿਆਂ ਨੂੰ ਲਿਆਉਣਾ, ਬਾਕੀਆਂ ਲਈ ਕੋਈ ਨਹੀਂ ਹੈ, ਜਾਂ ਤੁਸੀਂ ਹਿੰਦੂ ਹੋ ਜਾਂ ਤੁਸੀਂ ਨਹੀਂ ਹੋ ਕੁਛ ਵੀ, ਜਾਂ ਤੁਸੀਂ ਐਲੀਮੀਨੇਟ ਹੋ ਔਰ ਤੁਹਾਡੀ ਥਾਂ ਦੂਜਾ ਵਰਣ ਆਸ਼ਰਮ ਵੀ ਲਿਆਉਣਾ। ਔਰ ਉਹ ਜਿਹੜੇ ਇਹਨਾਂ ਦੇ ਬੜੇ ਬੜੇ ਪੰਡਤ ਜਾਂ ਦੂਜੇ ਨੇ ਉਹ ਵੀ ਕਹਿ ਰਹੇ ਨੇ ਜੀ ਕਿ ਵਰਣ ਆਸ਼ਰਮ ਤੋਂ ਅੱਛਾ ਧਰਮ ਤਾਂ ਕੋਈ ਦੁਨੀਆ 'ਚ ਹੈ ਹੀ ਨਹੀਂ ਹੈ। ਹੁਣ ਇੱਕ ਪਾਸੇ ਤਾਂ ਇਹ ਰਾਮ ਰੌਲਾ, ਮੈਨੂੰ ਫਿਰ ਇਹ ਅੱਜ ਰਾਮ ਰੌਲਾ ਲਫ਼ਜ਼ ਦੀ ਅੱਜ ਅਰਥ ਉਹਦੇ ਸਮਝ ਆਏ ਕਿ ਵੀ ਜਿਹਨੂੰ ਰਾਮ ਰਾਜ ਕਹਿੰਦੇ ਨੇ। ਹੁਣ ਉਹਨਾਂ ਨੇ ਜਿਨ੍ਹਾਂ ਨੇ ਪੰਜਾਬ ਵਾਲਿਆਂ ਨੇ ਟਰਮ ਬਣਾਏ, ਉਹਨਾਂ ਨੇ ਰਾਵਣ ਰੌਲਾ ਨਹੀਂ ਕਿਹਾ ਜਾਂ ਕੋਈ ਹੋਰ ਰੌਲਾ ਨੇ, ਕੰਸ ਰੌਲਾ ਨਹੀਂ ਕਿਹਾ, ਰਾਮ ਰੌਲਾ ਉਹਨਾਂ ਨੇ ਕਿਹਾ। ਵੀ ਇਹ ਜਿਹੜੇ ਨੇ ਬ੍ਰਾਹਮਣ ਜਿਨ੍ਹਾਂ ਨੇ ਜਿਹਨੂੰ ਮਰਜ਼ੀ ਡਿਫਾਈਨ ਅਵਤਾਰ ਵੀ ਜਿਹਨੂੰ ਬਣਾਉਣਾ ਜਾਂ ਜਿਹਨੂੰ ਵੀ ਰਾਖਸ਼ਸ ਬਣਾਉਣਾ, ਇਹਨਾਂ ਨੇ ਹੀ ਬਣਾਉਣਾ ਕਿ ਬਈ ਇਹਨਾਂ ਨੇ ਹੀ ਰਾਮ ਦਾ ਰੌਲਾ ਖੜਾ ਕੀਤਾ ਹੋਇਆ, ਕਿਉਂਕਿ ਇਹਦੇ 'ਚੋਂ ਹੀ ਇਹਨਾਂ ਦੀ ਜਿਹੜੀ ਹੈ ਉਹ ਰੋਟੀ ਪਾਣੀ ਇਹਨਾਂ ਦਾ ਤੁਰਦਾ ਜਾਂ ਇਹਨਾਂ ਦਾ ਹਲਵਾ ਮਾਂਡਾ ਤੁਰਦਾ। ਅਸੀਂ ਜਿਸ ਦਿਨ ਵਾਸ਼ਿੰਗਟਨ ਤੋਂ ਆ ਰਹੇ ਸੀ ਉਸੇ ਦਿਨ ਸਾਨੂੰ ਈਮੇਲ ਸਾਡੇ ਵੀਰ ਬੱਗਾ ਸਿੱਧੂ ਜੀ ਨੇ, ਔਰ ਉਹ ਬੱਗਾ ਸ਼ੇਰ ਆਪਣਾ ਟਾਈਟਲ ਲਿਖਦੇ ਨੇ, ਵਾਕਈ ਇਹ ਗੱਲ ਸ਼ੇਰਾਂ ਵਾਲੀ ਹੈ। ਉਹਨਾਂ ਨੇ ਇੱਕ ਬਰੀਫ, ਜਿਵੇਂ ਤੁਸੀਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਡ੍ਰੀਮ ਕਰਦੇ ਹੋ, ਡ੍ਰੀਮ ਤਾਂ ਨੀਂਦ ਦੇ ਵਿੱਚ ਹੁੰਦਾ, ਇੱਕ ਹੁੰਦਾ ਤੁਸੀਂ ਵਿਜ਼ਨ ਕਰਦੇ ਹੋ ਕਿ ਵੀ ਸਾਡਾ ਮੁਲਕ ਜਿਹੜਾ ਹੈ ਖਾਲਿਸਤਾਨ, ਉਹਦੇ 'ਚ ਐਸਾ ਕੀ ਹੋਏਗਾ ਜਿਹੜਾ ਡਿਫਰੈਂਟ ਹੋਏਗਾ, ਜਿਹੜਾ
ਜਿਸ 'ਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ ਉਸ 'ਚੋਂ ਇੱਕ ਰਾਹਤ ਵੀ ਹੈ, ਇੱਕ ਸਕੂਨ ਵੀ ਹੈ ਤੇ ਤੁਹਾਡੇ ਲਈ ਇੱਕ ਬੈਂਚਮਾਰਕ ਵੀ ਹੈ ਕਿ ਤੁਸੀਂ ਇੱਥੇ ਪਹੁੰਚਣਾ ਹੈ। ਜਦੋਂ ਤੁਹਾਡੀ ਸਟੇਟ ਬਣਦੀ ਹੈ ਤੇ ਤੁਹਾਡੇ ਕੋਲ ਇਹ ਹੋਣਾ ਚਾਹੀਦਾ। ਮੈਂ ਉਹਨਾਂ ਦੇ ਲਫ਼ਜ਼ ਪੜ੍ਹਨਾ ਚਾਹੁੰਦਾ, ਹਾਲਾਂ ਉਹਨਾਂ ਨੇ ਬੜੀ ਹੰਬਲੀ ਕਿਹਾ ਕਿ ਵੀ ਮੈਂ ਤਾਂ ਰਾਈਟਰ ਨਹੀਂ ਹੈ, ਛੋਟਾ ਜਿਹਾ ਮੇਰਾ ਅਟੈਂਪਟ ਹੈ ਤਾਂ ਕਿ ਜਿਹੜਾ ਅਸੀਂ ਆਪਣੇ ਫਿਊਚਰ ਨੂੰ ਦੱਸ ਸਕੀਏ। ਔਰ ਉਹਨਾਂ ਦੀ ਮੈਂ ਲਫ਼ਜ਼ ਦੁਹਰਾਵਾਂਗਾ, ਇਹ ਫਿਊਚਰ ਸਟੋਰੀ ਉਹਨਾਂ ਨੇ ਟਾਈਟਲ ਦਿੱਤਾ ਹੈ। ਨਿਸ਼ਾਨ ਸਿੰਘ ਕਮਸ ਬੈਕ ਫਰੋਮ ਹਿਜ਼ ਆਫਿਸ ਇਨ ਮੋਹਾਲੀ ਐਂਡ ਏ ਗੁਰਸਿੱਖ ਪੁਲਿਸ ਆਫਿਸਰ ਸਟਾਪਸ ਹਿਮ। ਨਿਸ਼ਾਨ ਸਿੰਘ ਆਉਂਦੇ ਨੇ ਦਫ਼ਤਰ ਤੋਂ, ਇੱਕ ਗੁਰਸਿੱਖ ਪੁਲਿਸ ਆਫਿਸਰ ਨੂੰ ਰੋਕਦਾ ਹੈ। ਇਨ ਏ ਵੈਰੀ ਪੋਲਾਈਟ ਵੌਇਸ an impressive Amritari officer asked Nishan that there is a traffic jam ahead and he has to take another route. ਕਿ ਉਹਨੂੰ ਕਹਿੰਦਾ ਬੜਾ ਰਿਸਪੈਕਟਫੁਲ ਤਰੀਕੇ ਨਾਲ ਕਿ ਇੱਧਰ ਟ੍ਰੈਫਿਕ ਜੈਮ ਹੈ, ਤੁਸੀਂ ਕਿਸੇ ਹੋਰ ਰਸਤੇ ਤੋਂ ਜਾਓ। 45 years old Nishan Singh turns his car and thinks he has never seen an Amritari police officer with so much politeness when they were occupied. This is their own rule. ਉਹ ਸੋਚਦਾ ਨਿਸ਼ਾਨ ਸਿੰਘ ਕਿ ਵੀ ਇੱਦਾਂ ਤਾਂ ਕਦੇ ਨਹੀਂ ਹੋਇਆ ਕਿ ਪਹਿਲਾਂ ਤਾਂ ਪੁਲਿਸ ਆਫਿਸਰ ਅੰਮ੍ਰਿਤਧਾਰੀ ਹੋਏ, ਫਿਰ ਉਹਦੇ 'ਚ ਇੰਨੀ ਪੋਲਾਈਟਨੈਸ ਹੋਏ। ਉਹਨਾਂ ਨੇ ਕਿਹਾ ਵੀ ਇਹ ਸਾਡਾ ਆਪਣਾ ਰਾਜ ਸ਼ੁਰੂ ਹੋ ਗਿਆ। ਇਹ ਖਾਲਿਸਤਾਨ ਦੇ ਪੁਲਿਸ ਆਫਿਸਰ ਦੇ ਵਰਤਾਰੇ ਦੀ ਇੱਕ ਝਲਕ ਹੈ। ਨਿਸ਼ਾਨ ਸਿੰਘ reaches his home and his Singhani Pak Kaur gave him water and tells that his elder son got prize in Punjabi poetry and his younger daughter won the competition in Gurbani recitation. ਕਿ ਵੀ ਉਹਨਾਂ ਦੀ ਸਿੰਘਣੀ ਭਾਗ ਕੌਰ ਨੇ ਉਹਨੂੰ ਪਾਣੀ ਫੜਾਇਆ ਔਰ ਨਾਲ ਹੀ ਕਿਹਾ ਵੀ ਤੁਹਾਡਾ ਪੁੱਤਰ ਜਿਹੜਾ ਉਹਨੇ ਪੰਜਾਬੀ ਪੋਇਟਰੀ ਦਾ ਇਨਾਮ ਜਿੱਤਿਆ ਔਰ ਤੁਹਾਡੀ ਬੱਚੀ ਨੇ ਗੁਰਬਾਣੀ ਕੰਪੀਟੀਸ਼ਨ ਜਿਹੜਾ ਰਿਸਾਈਟੇਸ਼ਨ ਗੁਰਬਾਣੀ ਗਾਇਨ ਦਾ ਮੁਕਾਬਲਾ ਜਿੱਤਿਆ। ਨਿਸ਼ਾਨ ਸਿੰਘ ਅਗੇਨ ਥਿੰਕਸ ਅਬਾਊਟ ਦਾ ਸਕੂਲ ਸਿਸਟਮ ਅੰਡਰ ਆਕੂਪਾਈਡ ਰੂਲ ਐਂਡ ਥੈਂਕਸ ਵਾਹਿਗੁਰੂ ਫॉर free days and education for his kids which he always wanted. ਉਹਨੇ ਕਿਹਾ ਕਿ ਬਈ ਉਹ ਸੋਚਣ ਲੱਗ ਗਿਆ ਵੀ ਕਿਉਂ ਜਿਹਾ ਸਾਡਾ ਗੁਲਾਮੀ 'ਚ ਸਕੂਲਾਂ ਦਾ ਸਿਸਟਮ ਕੀ ਸੀ ਤੇ ਅੱਜ ਸਾਰੀ ਐਜੂਕੇਸ਼ਨ ਵੀ ਫ੍ਰੀ ਹੈ ਔਰ ਸਾਡੇ ਬੱਚੇ ਕਿਸ ਕਿਸਮ ਦੀ ਤਾਲੀਮ ਹਾਸਲ ਕਰ ਰਹੇ ਨੇ। ਨਿਸ਼ਾਨ ਸਿੰਘ ਟਰਨਸ ਔਨ ਦਾ ਟੀਵੀ ਐਂਡ ਲਿਸਨਸ ਟੂ ਨਿਊਜ਼ ਔਨ ਵਨ ਰੈਪਿਊਟਡ ਪੰਜਾਬੀ ਚੈਨਲ ਵਿਚ ਹੈਜ਼ ਗਲੋਬਲ ਪ੍ਰੈਜ਼ੈਂਸ ਨਾਓ। ਕਿ ਉਹ ਟੀਵੀ ਔਨ ਕਰਦਾ ਤੇ ਉਹ ਚੈਨਲ ਜਿਹਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਦੇਖਿਆ ਜਾਂਦਾ ਹੈ ਔਰ ਉਹਦੀ ਪਹਿਲੀ ਖਬਰ ਹੈ ਇਹ ਹੁਣ ਗਲੋਬਲ ਨਿਊਜ਼ ਦੀਆਂ ਖਬਰਾਂ ਚੱਲ ਰਹੀਆਂ ਨੇ। ਪ੍ਰੈਜ਼ੀਡੈਂਟ ਆਫ ਕੰਟਰੀ ਉਜਲ ਸਿੰਘ ਹੈਜ਼ ਸਾਈਨਡ ਏ ਡੀਲ ਵਿਦ ਰਸ਼ੀਆ, ਅਫਗਾਨਿਸਤਾਨ ਐਂਡ ਅਦਰ ਕੰਟਰੀਜ਼ ਟੂ ਐਕਸਪੋਰਟ ਦਾ ਗ੍ਰੇਨਸ ਟੂ ਦੈਮ ਵਿਚ ਵਿਲ ਬੂਸਟ ਰੈਵਨਿਊ। ਕਿ ਪਹਿਲੀ ਖਬਰ ਜਿਹੜੀ ਹੈ ਦਿੱਤੀ ਜਾਂਦੀ ਹੈ ਕਿ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਉਜਲ ਸਿੰਘ ਨੇ ਰੂਸ, ਅਫਗਾਨਿਸਤਾਨ ਔਰ ਦੂਸਰੇ ਮੁਲਕਾਂ ਦੇ ਨਾਲ ਸਾਈਨ ਕੀਤੀ ਹੈ ਡੀਲ ਕਿ ਉਹਨਾਂ ਨੂੰ ਕਣਕ ਜਿਹੜੀ ਹੈ ਉਹ ਭੇਜੀ ਜਾਏਗੀ ਜਿਹਦੇ ਨਾਲ ਇੱਕ ਵੱਡਾ ਰੈਵਨਿਊ ਜਿਹੜਾ ਹੈ ਉਹ ਜਨਰੇਟ ਹੋਏਗਾ। ਦੂਸਰੀ ਖਬਰ ਚੱਲ ਰਹੀ ਹੈ, ਵਾਟਰ ਡਿਪਾਰਟਮੈਂਟ ਹੈਜ਼ ਜਸਟ ਰਿਲੀਜ਼ਡ ਇਨ ਇਟਸ ਰਿਪੋਰਟ that groundwater situation has improved drastically after banning the rice in country after its independence. ਕਿ ਵਾਟਰ ਡਿਪਾਰਟਮੈਂਟ ਨੇ ਇਹ ਕਿਹਾ ਕਿ ਹੁਣ ਜਿਹੜਾ ਗਰਾਊਂਡ ਲੈਵਲ ਹੈ ਵਾਟਰ ਦਾ ਅੱਗੇ ਨਾਲੋਂ ਉੱਪਰ ਆ ਗਿਆ ਹੈ ਕਿਉਂਕਿ ਖਾਲਿਸਤਾਨ ਦੀ ਸਰਕਾਰ ਨੇ ਚੌਲਾਂ ਦੀ ਕਾਸ਼ਤ ਦੇ ਉੱਤੇ ਪੱਕੀ ਪਾਬੰਦੀ ਲਾਈ ਹੈ ਜਿਹੜਾ ਮੇਨ ਰੀਜ਼ਨ ਹੈ ਪਾਣੀ ਦੀ ਡੈਪਰੇਸ਼ਨ ਅਲੋਂਗ ਵਿਦ ਅਦਰ ਰੀਜ਼ਨ। ਇਹ ਦੂਸਰੀ ਖਬਰ ਹੈ। ਅੱਛਾ। 10 Government also wants to make more revenue from the surplus river water which they use to distribute freely to other states under occupied rule. ਕਿ ਜਿਹੜਾ ਪੰਜਾਬ ਦਾ ਪਾਣੀ ਪਹਿਲਾਂ ਮੁਫਤੋਂ ਮੁਫਤ ਜਦੋਂ ਗੁਲਾਮ ਸੀ ਪੰਜਾਬ ਦੂਜੇ ਸੂਬੇ ਲੈ ਜਾਂਦੇ ਸੀ, ਹੁਣ ਗਵਰਨਮੈਂਟ ਨੇ ਇਸ ਦੀ ਵੀ ਕੀਮਤ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਔਰ ਤਾਂ ਕਿ ਜ਼ਿਆਦਾ ਰੈਵਨਿਊ ਜਿਹੜਾ ਹੈ ਉਹ ਸਟੇਟ ਦੇ ਲਈ ਜਨਰੇਟ ਹੋਏ। 4 Education department has made it mandatory to teach Persian in schools so that scholars can explore Sikh history in effective manner. ਕਿ ਵਿਦਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਕੂਲਾਂ ਦੇ ਵਿੱਚ ਫਾਰਸੀ ਵੀ ਪੜ੍ਹਾਈ ਜਾਏਗੀ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਮੁਗਲਿਆ ਸਲਤਨਤ ਦੇ ਵੇਲੇ ਵੀ ਸਟੇਟ ਲੈਂਗੁਏਜ ਪਰਸ਼ੀਅਨ ਸੀ, ਸਿੱਖ ਰਾਜ ਦੇ ਵੇਲੇ ਵੀ ਫਾਰਸੀ ਸੀ। ਬਹੁਤ ਸਾਰਾ ਸਾਡਾ ਇਤਿਹਾਸ ਜਿਹੜਾ ਅੱਜ ਰੁਲ ਰਿਹਾ ਲਾਹੌਰ 'ਚ ਔਰ ਦੂਸਰੀਆਂ ਥਾਵਾਂ ਤੇ ਕਿਉਂਕਿ ਕੋਈ ਫਾਰਸੀ ਪੜ੍ਹਨ ਵਾਲਾ ਨਹੀਂ ਹੈ ਔਰ ਓਰੀਜਨਲ ਸੋਰਸ
ਹਿਸਟਰੀ ਦੇ ਪਰਸ਼ੀਅਨ 'ਚ ਸੀ। ਸੋ ਉਹਦੇ ਵੱਲ ਇਸ਼ਾਰਾ ਕੀਤਾ ਕਿ ਸਟੇਟ ਦੇ ਵਿੱਚ ਫਾਰਸੀ ਜਿਹੜੀ ਹੈ ਉਹ ਵੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਏਗੀ ਤਾਂ ਕਿ ਸਿੱਖ ਹਿਸਟਰੀ ਦੇ ਉੱਤੇ ਪ੍ਰੋਪਰ ਰਿਸਰਚ ਹੋਏ ਜੀ ਔਰ ਠੀਕ ਮੈਨਰ ਦੇ ਨਾਲ। ਪੰਜਵਾਂ, all the community leaders of country approach president to suggest how can they strengthen the ties between different how they can strengthen the ties between different Sikhs, Hindus and Muslims of country ਕਿ ਵੀ ਸਾਰੀਆਂ ਹੀ ਕੌਮਾਂ ਦੇ ਸਿੱਖ, ਹਿੰਦੂ ਔਰ ਮੁਸਲਮਾਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਡੈਲੀਗੇਸ਼ਨ ਪ੍ਰੈਜ਼ੀਡੈਂਟ ਨੂੰ ਮਿਲਿਆ ਕਿ ਅਸੀਂ ਕਿਵੇਂ ਇਹ ਜਿਹੜੇ ਸਾਡੇ ਰਿਸ਼ਤੇ ਨੇ ਆਪਸੀ ਘੱਟ ਗਿਣਤੀ ਔਰ ਬਹੁ ਗਿਣਤੀ ਦੇ ਇਸ ਦੇ ਵਿੱਚ ਅਸੀਂ ਹੋਰ ਵੀ ਉਹਨਾਂ ਨੂੰ ਪੁਖਤਾ ਕਰ ਸਕਦੇ ਹਾਂ। NRP has met president to invest in the country in a big way and generate more employment for youth। ਇਹ ਨੌਨ ਰੈਜ਼ੀਡੈਂਟ ਪੰਜਾਬੀ ਬਾਹਰਲੇ ਉਹਨਾਂ ਨੇ ਆ ਕੇ ਮੁਲਾਕਾਤ ਕੀਤੀ ਹੈ। NRP has met president to invest in the country in a big way। ਉਹਨਾਂ ਨੇ ਕਿਹਾ ਜੀ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ ਔਰ ਇਹ ਜਿਹੜਾ ਹੈ ਤਾਂ ਕਿ ਨੌਜਵਾਨਾਂ ਦੇ ਲਈ ਹੋਰ ਵੀ ਰੁਜ਼ਗਾਰ ਦੇ ਸਾਧਨ ਕ੍ਰੀਏਟ ਹੋਣ। African nations met external affairs minister to ask for help after the big natural catastrophe in Africa and send Khalsa teams to Africa to organize langars which minister already did। ਕਿ ਅਫਰੀਕਨ ਮੁਲਕਾਂ ਦਾ ਇੱਕ ਡੈਲੀਗੇਸ਼ਨ ਖਾਲਿਸਤਾਨ ਦੇ ਫੋਰਨ ਮਿਨਿਸਟਰ ਨੂੰ ਮਿਲਿਆ ਔਰ ਇਹ ਕਿਹਾ ਕਿ ਭਾਈ ਸਾਡੇ ਇਸ ਮੁਲਕ ਦੇ ਵਿੱਚ ਬਹੁਤ ਕੁਦਰਤੀ ਆਪਦਾ ਆਈ ਹੈ ਔਰ ਤੁਸੀਂ ਖਾਲਸਾ ਟੀਮਾਂ ਭੇਜੋ ਤਾਂ ਕਿ ਉੱਥੇ ਲੰਗਰ ਦਾ ਪ੍ਰਬੰਧ ਹੋਏ, ਜਿਹਦੇ 'ਤੇ ਉਹਨਾਂ ਨੇ ਐਗਰੀ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਇਹ ਕਰਾਂਗੇ। ਨੰਬਰ 8, ਐਜ਼ ਕੰਟਰੀਜ਼ ਟੈਕਨੋਲੋਜੀ ਹਬ ਨਾਓ ਮੋਰ IT ਕੰਪਨੀਜ਼ ਕਮਿੰਗ ਟੂ ਇਨਵੈਸਟ। ਉਹਨਾਂ ਨੇ ਕਿਹਾ ਵੀ ਕਿਉਂਕਿ ਖਾਲਿਸਤਾਨ ਇਸ ਵੇਲੇ ਟੈਕਨੋਲੋਜੀ ਦੀ ਹੱਬ ਹੈ ਅਤੇ ਇੰਟਰਨੈਸ਼ਨਲੀ ਵੀ IT ਕੰਪਨੀਜ਼ ਜਿਹੜੀਆਂ ਨੇ ਉਹ ਸਾਡੇ ਮੁਲਕ ਖਾਲਿਸਤਾਨ ਦੇ ਵਿੱਚ ਇਨਵੈਸਟ ਕਰਨ ਲਈ ਆ ਰਹੀਆਂ ਨੇ। ਆਫਟਰ ਲਿਸਨਿੰਗ ਆਲ ਦੀਜ਼ ਨਿਊਜ਼ ਅਬਾਊਟ ਹਿਜ਼ ਕੰਟਰੀ ਪ੍ਰੋਗਰੈਸ, ਨਿਸ਼ਾਨ ਸਿੰਘ ਟੇਕਸ ਏ ਡੀਪ ਬ੍ਰੈਥ ਐਂਡ ਡਜ਼ ਏ ਸ਼ੁਕਰਾਨਾ ਆਫ ਵਾਹਿਗੁਰੂ ਟੂ ਬਲੈਸ ਅਸ ਵਿਦ ਦਿਸ ਫ੍ਰੀ ਨੇਸ਼ਨ। ਕਿਉਂਕਿ ਨਿਸ਼ਾਨ ਸਿੰਘ ਮੇਨ ਕਰੈਕਟਰ ਹੈ ਜਿਹੜਾ ਆਉਂਦਾ ਹੈ ਘਰ, ਆਪਣਾ ਪਰਿਵਾਰ ਬੱਚਿਆਂ ਦੀ ਪ੍ਰੋਗਰੈਸ ਦੇਖਦਾ ਹੈ, TV ਔਨ ਕਰਦਾ ਹੈ ਔਰ ਇਹ ਉਹ ਖਬਰਾਂ ਸੁਣ ਰਿਹਾ ਹੈ ਔਰ ਉਹ ਸ਼ੁਕਰਾਨੇ ਦੇ ਵਿੱਚ ਜੁੜ ਜਾਂਦਾ, ਡੂੰਘਾ ਸਾਹ ਲੈਂਦਾ ਹੈ ਔਰ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਕਿ ਭਾਈ ਸਾਡੇ ਕੋਲ ਆਪਣਾ ਮੁਲਕ ਹੈ। ਦੈਨ ਹੀ ਪ੍ਰਪੇਅਰਸ ਟੂ ਹੈਵ ਏ ਡਿਨਰ ਐਂਡ ਸੋਹਿਲਾ ਸਾਹਿਬ ਵਿਦ ਹਿਸ ਕਿਡਸ। ਸੋ ਨਾਈਸ। ਸੋ ਇਹ ਮੈਂ ਸਮਝਦਾ ਵੀ ਜਦੋਂ ਵੈਸੇ ਤਾਂ ਕਿਹਾ ਜਾਂਦਾ ਨਾ ਸੁਪਨੇ ਦੇਖਣਾ, ਜਿਹੜਾ ਸੁਪਨੇ ਦੇਖਦਾ ਹੈ ਉਹੀ ਕਦੇ ਉਹਨਾਂ ਨੂੰ ਫੁੱਲਫਿਲ ਕਰਦਾ ਹੈ। ਸਾਡੀ ਤਾਂ ਮੰਜ਼ਿਲ ਬਹੁਤ ਕਰੀਬ ਹੈ, ਖਾਲਿਸਤਾਨ ਦਸਤਕ ਦੇ ਰਿਹਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।